ਲੀਵਰ ਵਾਸਤੇ ਪੁੱਛਦੇ ਸੀ ਕਿ ਲੀਵਰ ਵਧੀਆ ਵਾ ਹੈਗਾ, ਉਹ ਤਾਂ ਆਪਣੇ ਤੁਸੀਂ ਰਾਈ ਲੈ ਸਕਦੇ ਇਹਦੇ ਵਾਸਤੇ। ਅੱਧਾ ਕੁ ਚਮਚਾ ਰਾਈ ਦਾ ਤੇ 1 ਚਮਚਾ ਅਦਰਕ ਦਾ ਰਸ, ਥੋੜ੍ਹਾ ਜਿਹਾ ਲੂਣ ਪਾ ਕੇ ਤੇ ਪਾਣੀ ਮੈਂ ਘੋਲ ਕੇ ਭਾਵੇਂ ਪੀ ਲਓ, ਵਧੀਆ ਚੀਜ਼ ਹੈਗੀ ਇਹ। ਫਿਰ ਸੌਗੀ ਵਧੀਆ ਚੀਜ਼ ਰਹਿੰਦੀ, 1 ਮੁੱਠੀ ਸੌਗੀ ਦੀ ਭਿਓ ਕੇ ਗਲਾਸ ਮੈਂ ਰੱਖ ਦਿਓ ਰਾਤ ਨੂੰ, ਸਵੇਰ ਨੂੰ ਉੱਠ ਕੇ ਪਾਣੀ ਪੀ ਲਓ, ਗਲੇ ਸੌਗੀ ਖਾ ਲਓ। ਇਹਦੇ ਵਿੱਚ ਫਿਰ ਤੁਸੀਂ ਆਪਣੇ ਘੀਆ ਦਾ ਜੂਸ ਪੀ ਸਕਦੇ, ਲੌਕੀ ਦਾ, ਉਹਦੇ ਵਿੱਚੋਂ ਥੋੜ੍ਹਾ ਧਨੀਏ ਦਾ ਰਸ ਪਾ ਲਓ, ਥੋੜ੍ਹੀ ਜਿਹੀ ਹਲਦੀ ਪਾ ਲਓ, ਕਾਲਾ ਲੂਣ ਪਾ ਕੇ, ਨਿੰਬੂ ਪਾ ਕੇ ਸਵਾਦ ਜਿਹਾ ਬਣਾ ਕੇ ਪੀ ਸਕਦੇ ਹੈਗੇ ਤੁਸੀਂ। ਅਤੇ ਇਹਦੇ ਵਿੱਚੋਂ ਮੇਥੀ ਵਧੀਆ ਰਹਿੰਦੀ ਹੈਗੀ, ਤੁਸੀਂ ਜਿਹੜੀ ਹਰੀ ਮੇਥੀ ਹੁੰਦੀ ਹੈ ਉਹ ਖਾਓ, ਜੇ ਨਹੀਂ ਖਾਣੀ ਸਾਹਮਣੇ ਉਹਦੇ ਮੇਥੀ ਦੇ ਜੂਸ ਕੱਢ ਕੇ ਆਪਣੇ 5-7 ਚਮਚੇ ਪੀ ਲਓ ਰੋਜ਼, ਉਹਦੇ ਨਾਲ ਵੀ ਆਪਣੇ ਥਰੀ ਲੀਵਰ ਠੀਕ ਹੋ ਜਾਊਗਾ। ਫਿਰ ਔਲੇ ਦਾ ਜੂਸ ਵਧੀਆ ਰਹਿੰਦਾ ਹੈਗਾ, ਨਿੰਬੂ ਦੀ ਸਕੰਜੀ ਵੀ ਰਹਿੰਦੀ ਹੈਗੀ, ਔਲੇ ਦਾ ਮੁਰੱਬਾ ਇਹ ਖਾ ਸਕਦੇ ਹੈਗੇ ਤੁਸੀਂ। ਫਿਰ ਮੁੱਲੀ ਦਾ ਰਸ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹਦੇ ਵਿੱਚੋਂ ਮੁੱਲੀ ਦਾ ਰਸ ਅਤੇ ਔਲੇ ਦਾ ਰਸ ਮਿਲਾ ਕੇ ਪੀਓ, ਥੋੜ੍ਹਾ ਪੀ ਲਓ ਆਪਣੇ ਅੱਧਾ ਕੁ ਕੱਪ ਬਣਾ ਕੇ, ਦੋਵੇਂ ਚੀਜ਼ਾਂ ਦਾ, ਤਾਂ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਦਹੀਂ ਦੇ ਵਿੱਚੋਂ ਤੁਸੀਂ ਅੱਧਾ ਚਮਚਾ ਹਲਦੀ ਪਾ ਕੇ ਉਹ ਖਾ ਸਕਦੇ ਹੈਗੇ, ਇਹਦੇ ਵਿੱਚੋਂ ਗਾਜਰ, ਟਮਾਟਰ, ਅਨਾਰ, ਪਪੀਤਾ, ਮੁੱਲੀ, ਇਹ ਚੀਜ਼ਾਂ ਤੁਸੀਂ ਜ਼ਿਆਦਾ ਖਾਓ ਤੁਸੀਂ। ਫਿਰ ਸਫੇਦ ਪਿਆਜ਼ ਦਾ ਰਸ ਵੀ ਵਧੀਆ ਰਹਿੰਦਾ ਜੀ, 10 ਕੁ ਚਮਚੇ ਸਫੇਦ ਪਿਆਜ਼ ਦਾ ਰਸ ਵਿੱਚ ਮੈਂ 1 ਨਿੰਬੂ ਨਿਚੋੜ ਕੇ ਅਤੇ ਅੱਧਾ ਚਮਚਾ ਹਲਦੀ ਪਾ ਕੇ 2 ਚਮਚੇ ਸ਼ੱਕਰ ਦੇ ਪਾ ਕੇ ਇਹ ਤੁਸੀਂ ਬਣਾ ਕੇ ਪੀ ਸਕਦੇ ਹੈਗੇ। ਫਿਰ ਕੱਚੇ ਪਪੀਤੇ ਦੇ ਰਸ ਦੇ ਵਿੱਚ ਤੁਸੀਂ ਸ਼ੱਕਰ ਮਿਲਾ ਕੇ ਪੀ ਸਕਦੇ ਹੈਗੇ। ਫਿਰ ਕੁਆਦ ਦਾ ਗੁੱਦਾ ਜਿਹੜਾ ਹੁੰਦਾ ਉਹ ਵਧੀਆ ਰਹਿੰਦਾ, ਇਹਦੇ ਵਿੱਚੋਂ ਕੁਆਦ ਦੇ ਗੁੱਦੇ ਦੇ ਵਿੱਚ ਆਪਣੇ ਸੀ ਸਾਲਟ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਇਹਦੇ ਵਿੱਚ ਚੁਕੰਦਰ ਦਾ ਜੂਸ ਵੀ ਪੀ ਸਕਦੇ ਹੈਗੇ, ਉਹ ਚੰਗਾ। ਫਿਰ ਇਹਦੇ ਵਿੱਚੋਂ ਤੁਸੀਂ ਮੱਘ ਲੈ ਸਕਦੇ ਹੈਗੇ, ਜਿਹੜੀ ਮੱਘਾਂ ਹੁੰਦੀਆਂ, 1 ਮੱਘ ਲੈ ਕੇ ਤੁਸੀਂ 5-6 ਚਮਚੇ ਔਲੇ ਦਾ ਜੂਸ ਪਾਣੀ ਦੇ ਗਲਾਸ ਨਾਲ ਘੋਲ ਲੈਣਾ ਹੈਗਾ। ਫਿਰ ਚਾਹੇ ਮੱਘ ਵੀ ਪੀਸ ਕੇ ਵਿੱਚ ਰਲਾ ਲਓ, ਉਹ ਤੁਸੀਂ ਲੈ ਸਕਦੇ ਹੈਗੇ। ਗ੍ਰੇਪ ਫਰੂਟ ਲੈ ਸਕਦੇ ਹੈਗੇ ਤੁਸੀਂ। ਇਹ ਸਾਰੀਆਂ ਚੀਜ਼ਾਂ, ਬੈਂਗਣਾ ਦਾ ਭੁਰਤਾ ਬਹੁਤ ਵਧੀਆ ਰਹਿੰਦਾ, ਨੂਣ ਵਿੱਚ ਜਿਹੜਾ ਘੱਟ ਕਰ ਦਿਓ, ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਅਤੇ ਗਾਜਰਾਂ ਦਾ ਜੂਸ ਪੀ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈਗੀ। ਗੋਡਿਆਂ ਦੇ ਦਰਦ ਵਾਸਤੇ ਪੁੱਛਦੇ ਸੀਗੇ, ਉਹਦੇ ਵਿੱਚ ਮੈਂ ਹੈਗਾ ਤੁਸੀਂ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਅਤੇ ਅੱਧਾ ਚਮਚਾ ਤੁਸੀਂ ਪਾਣੀ ਨਾਲ ਲੈ ਕਰੋ, ਵਧੀਆ ਚੀਜ਼ ਹੈਗੀ। ਮੈਂ ਆਪ ਯੂਜ਼ ਕਰਿਆ ਸੀ ਜੀ, 2 ਸਾਲ ਹੋ ਗਏ, ਮੁੜ ਕੇ ਨਹੀਂ ਦਰਦ ਹੋਇਆ ਮੇਰੇ। ਮੈਂ ਮਹੀਨਾ ਕੁ ਲਗਾਤਾਰ ਖਾਇਆ ਸੀਗਾ ਮੈਂ, 5-6 ਵੀਕਾਂ ਮੈਂ, ਜਿਸ ਤਰ੍ਹਾਂ ਉਹਦੇ ਬਾਅਦ ਫਿਰ ਲੋੜ ਹੀ ਨਹੀਂ ਪਈ ਖਾਣੇ ਦੀ, 5-6 ਵੀਕਾਂ ਖਾ ਕੇ ਮੈਂ ਬੰਦ ਕਰਤੇ ਸੀਗਾ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਆ ਗੋਡਿਆਂ ਦੇ ਦਰਦ ਵਾਸਤੇ ਨਾਗਰ ਮੋਥਾ, ਵਧੀਆ ਚੀਜ਼ ਹੈਗੀ, ਇਹ ਬਣਿਆ ਬਣਾਇਆ ਸਟੋਰ 'ਚ ਪਿਆ ਹੁੰਦਾ ਜੀ ਨਾਗਰ ਮੋਥਾ, ਇਹ ਤੁਸੀਂ ਆਪਣੇ 1 ਚਮਚਾ ਪਾਣੀ ਨਾਲ ਲੈ ਸਕਦੇ ਹੈਗੇ ਤੁਸੀਂ ਇਹਦੇ। ਫਿਰ ਤੁਸੀਂ ਆਪਣੇ ਦਰਦ ਵਾਸਤੇ ਐਲੋਵੀਰਾ ਵਧੀਆ ਚੀਜ਼ ਹੈਗੀ ਇਹਦੇ ਵਾਸਤੇ, ਐਲੋਵੀਰਾ ਦਾ ਟੁਕੜਾ ਲੈ ਕੇ ਬੜਾ ਸਾਰਾ, ਕਾਲੀ ਮਿਰਚ ਅਤੇ ਕਾਲਾ ਲੂਣ ਪਾ ਕੇ ਉਹ ਖਾ ਲਿਆ ਕਰੋ ਤੁਸੀਂ। ਫਿਰ ਅਖਰੋਟ ਵਧੀਆ ਰਹਿੰਦੇ ਹੈਗੇ, 2 ਅਖਰੋਟ ਰੋਜ਼ ਖਾ ਲਏ। ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹਾਂ ਸਰੰਜਾਂ ਮਿੱਠੀਆਂ, ਸਰੰਜਾਂ ਮਿੱਠੀਆਂ, ਮੇਥੀ, ਕਲੌਂਜੀ, ਸੁੰਡ, ਅਸਗੰਧ। ਦੁਬਾਰਾ ਬੋਲ ਦਿੰਦਾ ਚੀਜ਼ਾਂ ਜ਼ਿਆਦਾ, ਸਰੰਜਾਂ, ਮੇਥੀ, ਕਲੌਂਜੀ, ਸੁੰਡ, ਅਸਗੰਧ, ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ ਗੋਡਿਆਂ ਦੇ ਦਰਦ ਵਾਸਤੇ। ਫਿਰ ਨਹੀਂ ਤਾਂ ਫਿਰ ਦੂਜਾ ਮੇਥੇ ਅਤੇ ਆਪਣੇ 1 ਲਸਣ ਦਾ ਟੁਕੜਾ, ਮੇਥੇ ਅਤੇ ਲੌਂਗ ਅਤੇ 250 ਗ੍ਰਾਮ ਤੁਸੀਂ ਤੇਲ ਲੈ ਲੈਣਾ ਹੈਗਾ। 1 ਬੜਾ ਗਠਾ ਤੁਸੀਂ ਲਸਣ ਦਾ ਪੂਰਾ, ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਵਿੱਚੋਂ ਤੁਸੀਂ ਆਪਣੇ ਮੇਥੇ ਜਿਹੜੇ ਹੁੰਦੇ ਉਹ ਪਾ ਲਓ 2 ਚਮਚੇ। ਫਿਰ ਖਸਖਸ ਪਾ ਸਕਦੇ ਹੈਗੇ ਉਹਦੇ ਵਿੱਚੋਂ 2, ਅਤੇ ਆਪਣੇ ਅਦਰਕ ਪਾ ਸਕਦੇ, ਲੌਂਗ, ਇਹ ਤਾੜ ਕੇ ਤੁਸੀਂ ਤੇਲ ਜਿਹਾ ਬਣਾ ਲਓ। ਜੇ ਲਸਣ ਤੈਰ ਕੇ ਉੱਪਰ ਆ ਗਿਆ ਸਮਝ ਲਓ ਸਾਰਾ ਤੇਲ ਤਿਆਰ ਹੈਗਾ। ਉਹ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ, ਉਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜੇ ਕਹਿੰਦੇ ਸੀਗੇ ਆਪਣੇ ਨੱਕ ਵਿੱਚੋਂ ਪਾਣੀ ਨਿਕਲਦਾ ਹੈਗਾ, ਉਹ ਖਸਖਸ ਖਾ ਕੇ ਦੇਖਿਆ ਜੀ, 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਖਸਖਸ ਦੇ ਖਾ ਲਏ ਕਰੇ। ਅਤੇ ਨਹੀਂ ਤਾਂ ਆਪਣੇ ਜਿਹੜੇ ਲੌਂਗ ਹੁੰਦੇ ਹੈਗੇ ਉਹਨੂੰ ਤਵੇ 'ਤੇ ਰੱਖ ਕੇ ਮੁੱਠੀ, ਭਾਵੇਂ 1 ਮੁੱਠੀ ਲੌਂਗਾਂ ਦੀ ਰੱਖ ਲਓ ਤੁਸੀਂ, 1 ਵਾਰੀ ਉਹ ਬਣਾ ਲਓ, ਮੁੱਠੀ ਲੌਂਗਾਂ ਦੀ ਤਵੇ 'ਤੇ ਰੱਖ ਕੇ ਉਹਦਾ ਚੰਗੀ ਤੇਜ਼ ਆਂਚ ਰੱਖਣੀ ਹੈਗੀ ਉਹਦੀ ਗਿੱਠੀ ਦੀ, ਉਹ ਸੁਆਹ ਬਣਾਉਣੀ ਹੈ ਉਹਦੀ, ਲੌਂਗਾਂ ਦੀ ਸੁਆਹ ਬਣਾ ਲਈ ਹੈ। 20-25 ਮਿੰਟ ਲੱਗ ਜਾਂਦੇ ਜੀ ਘੱਟੋ ਘੱਟ, ਜੇ ਤੇਜ਼ ਹਾਈ ਹੀਟ 'ਤੇ ਬਣਾਵੇ ਸੁਆਹ ਬਣਨੇ ਨੂੰ, ਸੁਆਹ ਬਣਾ ਕੇ ਉਹਦੀ ਤੁਸੀਂ ਆਪਣੇ ਥੋੜ੍ਹੀ ਜਿਹੀ ਸੁਆਹ, ਜਿਸ ਤਰ੍ਹਾਂ ਆਪਣੇ 2-3 ਚੌਲਾਂ ਦੇ ਦਾਣੇ ਜਿੰਨੀ, ਇਹ ਤੁਸੀਂ ਖਾਣੀ ਹੈਗੀ। ਚਾਹੇ ਤਾਂ ਐਂ ਖਾ ਲਓ, ਦੁੱਧ ਮਾ ਪਾ ਕੇ ਖਾ ਲਓ, ਸ਼ਹਿਦ ਮਾ ਪਾ ਕੇ ਖਾ ਲਓ, ਜਿਸ ਤਰ੍ਹਾਂ ਥੋੜ੍ਹਾ ਜੀਅ ਕਰਦਾ ਉਸ ਤਰ੍ਹਾਂ ਖਾ ਲਓ।